ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 23 ਦਸੰਬਰ 2016 10 ਪੋਹ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਦੀਆਂ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਸ਼ੁੱਕਰਵਾਰ ਹੈ, ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫਰਾਈਡੇ ਅਸੀਂ ਕਿਸੇ ਨਾ ਕਿਸੇ ਇਤਿਹਾਸਕ ਪਰਸਪੈਕਟਿਵ ਤੋਂ ਜਾਂ ਕੋਈ ਉਹ ਚੈਪਟਰ ਜਿਹੜਾ ਹੁਣ ਤੱਕ ਬਹੁਤਾ ਜਿਸ ਬਾਰੇ ਚਰਚਾ ਨਹੀਂ ਹੁੰਦੀ ਜਾਂ ਜਿਨ੍ਹਾਂ ਨੂੰ ਤੁਸੀਂ ਗਵਾਚੇ ਹੀਰੋ ਕਹਿ ਸਕਦੇ ਹੋ, ਉਹਨਾਂ ਦਾ ਜ਼ਿਕਰ ਕਰੀਏ ਜੀ। ਔਰ ਅੱਜ ਦੇ ਇਸ ਓਪਨਿੰਗ ਸੈਗਮੈਂਟ ਦੇ ਵਿੱਚ, ਔਰ ਮੈਨੂੰ ਵੀ ਬੇਸ਼ੱਕ ਇਹ ਨਾਂ ਕਾਫੀ ਦੇਰ ਤੋਂ ਮੈਂ ਸੁਣਿਆ ਹੋਇਆ ਸੀ, ਲੇਕਿਨ ਕਿਸ ਹੱਦ ਤੱਕ ਸਾਡੀ ਕੌਮ ਗਫਲਤ ਦੇ ਵਿੱਚ ਹੈ, ਸਾਡੀ ਪੰਜਾਬ ਦੀ ਧਰਤੀ ਨੇ ਕਿਉਂ ਜੇ ਹਰ ਫੀਲਡ ਦੇ ਵਿੱਚ ਅੱਗੇ ਵਧਣ ਵਾਲੇ ਜਿਹੜੇ ਨੇ ਲੋਕ ਪੈਦਾ ਕੀਤੇ, ਪਰ ਅਸੀਂ ਕਿਵੇਂ ਬੇਕਦਰੇ ਹੈ। ਅਸੀਂ ਜਿਹੜਾ ਇਤਿਹਾਸ ਹੈ, ਪਹਿਲਾਂ ਕੁਛ ਆਪ ਕਾਰ ਸੇਵਾ ਦੇ ਨਾਂ ਥੱਲੇ ਇਤਿਹਾਸਕਤਾ ਗੁਰਦੁਆਰਿਆਂ ਦੀ ਡਿਸਟਰੋਏ ਕੀਤੀ, ਜਿਹੜੇ ਓਰੀਜਨਲ ਕੋਈ ਡਿਜ਼ਾਈਨ, ਕੋਈ 17ਵੀਂ ਸਦੀ, ਕੋਈ 18ਵੀਂ ਸਦੀ ਜੀ ਸਿੱਖ ਰਾਜ ਦੇ ਵੇਲੇ ਦੇ ਜਾਂ ਉਸ ਤੋਂ ਬਾਅਦ ਦੇ, ਉਹਨਾਂ ਸਭ ਨੂੰ ਸੰਗਮਰਮਰ ਥੱਪਿਆ। ਔਰ ਜਿਨ੍ਹਾਂ ਨੇ ਬੜੇ ਯੂਨੀਕ, ਕਿਉਂਕਿ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਬਹੁਤ ਸਾਰਿਆਂ ਨੂੰ ਅਸੀਂ ਮਾਰਸ਼ਲ ਰੇਸ ਕਹਿ ਕੇ ਸਿਰਫ ਤੇ ਸਿਰਫ ਆਪਣੇ ਸਿਪਾਹੀ ਹੋਣ ਦਾ ਹੀ ਜਿਹੜਾ ਹੈ ਉਹ ਗੱਲ ਨੂੰ ਅੱਗੇ ਤੋਰਦੇ, ਜਾਂ ਜਦੋਂ ਅਸੀਂ ਕਿਸਾਨੀ ਦੀ ਗੱਲ ਹੁੰਦੀ ਹੈ ਤੇ ਅਸੀਂ ਬੈਸਟ ਫਾਰਮਰਸ, ਅਸੀਂ ਭੁੱਖ ਜਿਹੜੀ ਹੈ ਦੂਰ ਕੀਤੀ, ਢਿੱਡ ਭਰਿਆ ਦੇਸ਼ ਵਾਸੀਆਂ ਦਾ, ਤੇ ਇੱਧਰ ਉੱਧਰ ਇਹੋ ਜਿਹੇ ਪਾਰਟ ਨੇ। ਲੇਕਿਨ ਇੱਕ ਐਸਾ ਫੀਲਡ ਜਿਸ ਦੇ ਵਿੱਚ ਆਰਕੀਟੈਕਟ ਖਾਸ ਤੌਰ 'ਤੇ, ਜਿਸ ਦੇ ਵਿੱਚ ਕਿਸ ਹੱਦ ਤੱਕ ਜਾ ਕੇ ਗੁਰੂ ਕੇ ਲਾਲ ਨੇ, ਭਾਈ ਰਾਮ ਸਿੰਘ ਜਿਨ੍ਹਾਂ ਦਾ ਨਾਂ ਅਕਸਰ, ਔਰ ਇਹ ਨਾਂ ਜਦੋਂ ਮੈਂ ਪਹਿਲੀ ਵਾਰ ਵੀ ਸੁਣਿਆ, ਸਾਡੇ ਸਾਈਡ ਦੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਕਿਸੇ ਹਲਕੇ ਤੋਂ ਨਹੀਂ, ਪਰ ਪਾਕਿਸਤਾਨੀ ਲਾਹੌਰ 'ਚ ਮੇਯੋ ਕਾਲਜ ਜਿਹੜਾ ਨੈਸ਼ਨਲ ਆਰਟਸ ਕਾਲਜ ਹੈ ਹੁਣ, ਉਹਨਾਂ ਦੇ ਇੱਕ ਪ੍ਰੋਫੈਸਰ ਤੋਂ। ਔਰ ਇਹ ਜਿਉਂ-ਜਿਉਂ ਮੈਂ ਇਸ ਬਾਰੇ ਹੋਰ ਜਿਹੜੀ ਹੈ ਖੋਜ ਕੀਤੀ ਜਾਂ ਲੱਭਣਾ ਚਾਹਿਆ, ਜਾਣਨਾ ਚਾਹਿਆ, ਤੇ ਇਸ ਗੱਲ ਦੀ ਸਮਝ ਆਈ ਕਿ ਖਾਲਸਾ ਕਾਲਜ ਅੰਮ੍ਰਿਤਸਰ ਵੀ 1892 ਦੇ ਵਿੱਚ ਭਾਈ ਰਾਮ ਸਿੰਘ ਨੇ ਡਿਜ਼ਾਈਨ ਕੀਤਾ। ਔਰ ਮੈਂ ਜਿਹੜੀ ਇੱਕ ਕਿਤਾਬ ਦੋ ਜਿਹੜੇ ਹੈ ਪਾਕਿਸਤਾਨੀ ਹਸਬੈਂਡ ਵਾਈਫ ਨੇ, ਜਿਹੜੇ ਕਿ ਉਸ ਕਾਲਜ ਦੇ ਪ੍ਰਿੰਸੀਪਲ ਨੇ, ਲਿਖੀ 2006 ਦੇ ਵਿੱਚ, ਮੈਂ ਦੇਖ ਰਿਹਾ ਸੀ। ਔਰ ਉਹਦਾ ਰਿਵਿਊ ਜਿਹੜੇ ਇੱਕ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਨੇ ਕੀਤਾ, ਉਹਨੇ ਕਿਹਾ ਜੀ 4 ਸਾਲ ਮੈਂ ਉੱਥੇ ਸਟੂਡੈਂਟ ਰਿਹਾ ਔਰ ਫਿਰ ਮੈਂ ਉੱਥੇ ਪ੍ਰੋਫੈਸਰ ਵੀ ਰਿਹਾ, ਪਰ ਮੈਨੂੰ ਵੀ ਨਹੀਂ ਸੀ ਪਤਾ ਕਿ ਵੀ ਇਹ ਭਾਈ ਰਾਮ ਸਿੰਘ ਦਾ ਡਿਜ਼ਾਈਨ ਕੀਤੀ ਹੋਈ ਖਾਲਸਾ ਕਾਲਜ ਅੰਮ੍ਰਿਤਸਰ ਦੀ ਬਿਲਡਿੰਗ ਹੈ। ਪਰ ਅਸੀਂ ਉਸ ਵੇਰਵੇ 'ਚ ਆਉਣ ਤੋਂ ਪਹਿਲਾਂ ਮੈਂ ਇਹ ਐਕਨੋਲਜ ਕਰਨਾ ਚਾਹੁੰਦਾ ਹਾਂ ਕਿ ਵੀ ਅਸੀਂ ਕਿਸ ਕਿਸਮ ਦੇ ਵੱਡੇ ਹੀਰੋ ਨੂੰ, ਔਰ ਇੰਗਲੈਂਡ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਕੁਈਨ ਵਿਕਟੋਰੀਆ ਦੇ ਲਈ ਉਹਨਾਂ ਦਾ ਔਸਬੋਰਨ ਹਾਊਸ ਦੇ ਵਿੱਚ ਇੱਕ ਸਪੈਸ਼ਲ ਕਮਰਾ ਉਹਨਾਂ ਦੀ ਰਿਕੁਐਸਟ 'ਤੇ ਡਿਜ਼ਾਈਨ ਕੀਤਾ, ਜਿਹਨੂੰ ਦਰਬਾਰ ਹਾਲ ਕਹਿੰਦੇ ਨੇ। ਹੁਣ ਇੰਗਲੈਂਡ ਦੇ ਉਹਨਾਂ ਇੰਸਟੀਟਿਊਸ਼ਨਸ ਦੇ ਪ੍ਰੋਫੈਸਰ, ਸਟੂਡੈਂਟ, ਹਿਸਟੋਰੀਅਨਸ 'ਤੇ ਜਾ ਕੇ ਭਾਈ ਰਾਮ ਸਿੰਘ ਦੇ ਨਾਂ ਦੇ ਉੱਤੇ ਐਗਜ਼ੀਬਿਸ਼ਨ ਲਾ ਰਹੇ ਨੇ, ਉਹਨਾਂ ਦੇ ਕੰਮਾਂ ਨੂੰ ਸਰਾਹ ਰਹੇ ਨੇ। ਔਰ ਇਸ ਕਿਸਮ ਦਾ ਜੀਨੀਅਸ, ਜਿਸ ਨੇ 15-16 ਸਾਲ ਦੀ ਉਮਰ 'ਚ ਜਿਹੜਾ ਉਹ ਆਪਣਾ ਜਾਦੂ ਦਿਖਾਇਆ, ਜਿਹਨੂੰ ਤੁਸੀਂ ਬਲੈਸਡ ਗਿਫਟਡ ਕਹਿੰਦੇ ਹੋ। ਔਰ ਕਹਾਣੀ ਉਹਨਾਂ ਦਾ ਪਿੰਡ, ਜਨਮ ਉਹਨਾਂ ਦਾ ਰਸੂਲਪੁਰ ਪਿੰਡ ਬਟਾਲੇ ਦੇ ਨੇੜੇ ਹੋਇਆ। ਔਰ ਜਿਵੇਂ ਕਹਾਣੀ ਹੈ ਕਿ ਉਸ ਵੇਲੇ ਡਿਸਟ੍ਰਿਕਟ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ, ਉਸ ਦੀ ਜਿਹੜੀ ਬੇਗਮ ਜਾਂ ਜਿਸ ਨੂੰ ਮੇਮ ਜਿਹੜੀ ਹੈ, ਉਹਦਾ ਜਿਹੜਾ ਉਹ ਪਿਆਨੋ ਇਸਤੇਮਾਲ ਕਰਦੀ ਸੀ ਉਹ ਖ਼ਰਾਬ ਹੋ ਗਿਆ। ਉਹ ਜ਼ਿੱਦ ਕਰੇ ਕਿ ਵੀ ਇਹੀ ਹੈ। ਔਰ ਉਸ ਵੇਲੇ ਦੇ ਸਾਰੇ ਜਿਹੜੇ ਐਕਸਪਰਟ ਸੀ ਅਵੇਲੇਬਲ, ਉਹਨਾਂ ਨੇ ਆ ਕੇ ਦੇਖਿਆ, ਉਹਨੂੰ ਰਿਪੇਅਰ ਨਹੀਂ ਸੀ ਕਰ ਸਕਦੇ। ਤੇ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਜੀ ਇੱਥੇ ਇੱਕ ਨੇੜੇ ਪਿੰਡ ਹੈ ਰਸੂਲਪੁਰ ਬਟਾਲੇ ਦੇ ਨੇੜੇ, ਵੀ ਉੱਥੇ ਇੱਕ ਮੁੰਡਾ ਹੈ, ਸਿੱਖਾਂ ਦਾ ਮੁੰਡਾ ਹੈ, ਜਿਹੜਾ ਕਾਰਪੈਂਟਰ, ਤਰਖਾਣਾ ਕੰਮ ਕਰਨ ਵਾਲਿਆਂ ਦਾ, ਪਰ ਉਹ ਕੋਈ ਰੱਬੀ ਉਹਨੂੰ ਗਿਫਟ ਹੈ। ਔਰ ਉਹਨੇ ਭੇਜਿਆ, ਡਿਪਟੀ ਕਮਿਸ਼ਨਰ ਨੇ ਆਪਣੀ ਗੱਡੀ ਭੇਜੀ, ਔਰ ਜਦੋਂ ਉਹਨੇ ਆਇਆ ਉਹਨੇ ਦੇਖਿਆ ਔਰ ਉਹਨੇ ਉਹ ਰਿਪੇਅਰ ਕਰ ਦਿੱਤਾ। ਸੋ ਉਹਦਾ ਜਿਹੜਾ ਭਾਈ ਰਾਮ ਸਿੰਘ ਦਾ ਸਫ਼ਰ ਹੈ,
ਇੱਥੋਂ ਸ਼ੁਰੂ ਹੁੰਦਾ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਦਾ ਕੰਮ ਉਹਨਾਂ ਦਾ ਡਿਜ਼ਾਈਨ ਆਰਕੀਟੈਕਟ ਦਾ, ਉਹ ਔਸਬੋਰਨ ਹਾਊਸ ਜੋ ਦਰਬਾਰ ਹਾਲ ਹੋਏ, ਪੰਜਾਬ ਯੂਨੀਵਰਸਿਟੀ ਲਾਹੌਰ ਹੋਏ, ਜਿਹੜੀ ਉਹਨਾਂ ਦੇ ਵਿੱਚ ਜਿਹੜੀ ਖਾਸ ਤੌਰ 'ਤੇ ਮਿਊਜ਼ੀਅਮ ਹੈ, ਆਰਟ ਗੈਲਰੀ ਲਾਹੌਰ ਦੀ ਹੋਏ, ਖਾਲਸਾ ਕਾਲਜ ਅੰਮ੍ਰਿਤਸਰ ਹੋਏ, ਔਰ ਹੋਰ ਬਹੁਤ ਸਾਰੇ ਜਿਹੜੇ ਮੇਓ ਕਾਲਜ ਜਿਵੇਂ ਮੈਂ ਜ਼ਿਕਰ ਕੀਤਾ, ਮੈਂ ਉਹ ਸਿਸਟਮੈਟਿਕਲੀ ਉਹਨੂੰ ਡਿਸਕਸ ਕਰਾਂਗਾ ਜੀ। ਸੋ ਜਿਉਂ-ਜਿਉਂ ਅਸੀਂ ਦੇਖਦੇ ਹਾਂ ਕਿ ਵੀ ਇਸ ਲੈਵਲ ਦਾ ਬੰਦਾ, ਅਸੀਂ ਅੱਜ ਜਿਹੜਾ ਚਾਰ ਉੱਠਦਾ ਉਹ ਠੇਕੇਦਾਰ ਸੁਰਜਨ ਸਿੰਘ ਲੁਧਿਆਣੇ ਦਾ ਅਕਾਲੀ ਲੀਡਰ ਮਰ ਗਿਆ, ਉਹਦੇ ਸਾਲਾਨਾ ਭੋਗ ਦੇ ਉੱਤੇ ਅਕਾਲੀ ਲੀਡਰ ਆਏ ਤਾਂ ਉਹਦੇ ਮੁੰਡੇ ਨੇ ਕਿਹਾ ਜੀ ਮੇਰੇ ਪਿਓ ਦੀ ਇੱਛਾ ਸੀ ਕਿ ਮੇਰੀ ਫੋਟੋ ਅਜਾਇਬ ਘਰ ਸੈਂਟਰਲ ਸਿੱਖ ਮਿਊਜ਼ੀਅਮ 'ਚ ਜ਼ਰੂਰ ਲੱਗੇ, ਤੇ ਹੁਣ ਉੱਥੇ ਬੈਠੇ ਕੀ ਕਹਿੰਦੇ ਲਾ ਦਿੰਦੇ। ਇਹ ਕੰਮ ਤਾਂ ਉਹ ਕਰਦੇ ਨੇ ਕਿ ਮਿਊਜ਼ੀਅਮਸ ਦੇ ਵਿੱਚ ਜਿਹਦਾ ਕੋਈ ਚਾਰ ਪੈਸੇ ਕੋਈ ਦਿੰਦਾ ਹੈ ਜਾਂ ਜਿਹਦਾ ਹੱਥ ਪੈਂਦਾ ਹੈ ਜਾਂ ਇਹਨਾਂ ਦੇ ਨਾਲ ਕੋਈ ਅਕਾਲੀਆਂ ਨਾਲ ਸਾਂਝ ਪਿਆਲੀ ਹੈ, ਉਹਨੂੰ ਉਹਨਾਂ ਨੇ ਜਿਹੜਾ ਉਹ ਫੋਟੋ ਘਰ ਬਣਾ ਦਿੱਤਾ ਹੋਇਆ। ਲੇਕਿਨ ਇਸ ਲੈਵਲ ਦੇ ਬੰਦੇ ਚਾਹੀਦਾ ਤਾਂ ਇਹ ਸੀ, ਹੁਣ ਜਿਸ ਕੌਮ 'ਚ ਇਸ ਲੈਵਲ ਦਾ ਬੰਦਾ ਪ੍ਰੋਡਿਊਸ ਕੀਤਾ ਜਿਸ ਕੌਮ ਨੇ, ਕਿ ਜਿਸ ਦੇ ਆਰਕੀਟੈਕਟ, ਔਰ ਜਿਹੜਾ ਉਹਨਾਂ ਦਾ ਆਰਕੀਟੈਕਟ ਹੈ, ਜਿਹੜੀਆਂ ਜਦੋਂ ਮੈਂ ਥੋੜ੍ਹਾ ਬਹੁਤ ਉਸਨੂੰ ਵੇਰਵੇ ਨਾਲ ਦੇਖਿਆ ਆਰਟ ਬਿਲਡਿੰਗਸ, ਉਹਦੇ ਵਿੱਚ ਸਿੱਖ ਆਰਕੀਟੈਕਟ ਹੈ, ਮੁਗਲ ਈਰਾ ਦਾ ਆਰਕੀਟੈਕਟ ਹੈ, ਬ੍ਰਿਟਿਸ਼ ਕਲੋਨੀਅਲ, ਔਰ ਇਹ 19ਵੀਂ ਸਦੀ ਦੇ ਵਿੱਚ। ਔਰ ਮੈਂ ਦੇਖਦਾ ਕਿ ਵੀ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ ਅਤੇ 1880 ਤੱਕ ਉਹ ਜਿਹੜਾ ਭਾਈ ਰਾਮ ਸਿੰਘ ਇਸ ਲੈਵਲ ਦਾ ਜਿਹੜਾ ਉਹ ਡਿਜ਼ਾਈਨ ਕਰ ਰਿਹਾ, ਔਰ ਇਸ ਲੈਵਲ ਦਾ ਉਹਨਾਂ ਦਾ ਕੰਮ ਹੈ। ਔਰ ਇਹਦੇ ਬਾਰੇ ਇੱਕ ਬੜਾ ਅੱਛਾ ਆਰਟੀਕਲ ਜਿਹੜਾ ਮੈਨੂੰ ਲੱਗਿਆ ਕਿ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਇੱਕ ਥਾਂ 'ਤੇ ਇਕੱਠੀ ਮਿਲੇ। ਆਰਟੀਕਲ ਤਾਂ ਮੈਂ 5-6 ਜਿਹੜੇ ਨੇ ਉਹ ਡਿਫਰੈਂਟ ਪੀਰੀਅਡਸ 'ਚੋਂ ਕੱਢੇ। ਸੋ ਇਹ ਸਾਰਿਕਾ ਸ਼ਰਮਾ ਨਾਂ ਦੀ ਕਿਸੇ ਬੀਬੀ ਨੇ ਚੰਗੀ ਰਿਸਰਚ ਕਰਕੇ, ਔਰ ਉਹਦਾ ਉਹਨੇ ਹੈਡਿੰਗ ਇਹ ਦਿੱਤਾ, ਕੁਈਨਜ਼ ਇੰਡੀਅਨ ਆਰਕੀਟੈਕਚਰਲ ਜੀਨੀਅਸ ਭਾਈ ਰਾਮ ਸਿੰਘ remains a forgotten man in his death century year। ਹੁਣ ਜਦੋਂ ਅਸੀਂ 2016 'ਚ ਗੱਲ ਕਰ ਰਹੇ ਹਾਂ, 1916 ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਹੁਣ 100 ਸਾਲ ਉਹਨਾਂ ਦਾ। ਔਰ ਚਾਹੀਦਾ ਇਹ ਸੀ ਕਿ ਇਸ ਕਿਸਮ ਦਾ ਜਿਹੜਾ ਓਕੇਜ਼ਨ ਹੈ ਉਹਨੂੰ ਇੰਟਰਨੈਸ਼ਨਲੀ ਹਾਈਲਾਈਟ, ਜਦੋਂ ਅਸੀਂ ਸਿੱਖ ਕੌਮ ਦੀਆਂ ਪ੍ਰਾਪਤੀਆਂ ਗੁਣਾਂ ਦੀ ਗੱਲ ਕਰਦੇ ਹਾਂ, ਸਿਰਫ ਕਿਸਾਨੀ ਜਾਂ ਫੌਜੀ ਕੰਮ ਤਾਂ ਨਹੀਂ ਹੈ, ਹਰ ਫੀਲਡ ਦੇ ਵਿੱਚ ਸਿੱਖਾਂ ਨੇ ਕਿਵੇਂ ਮੱਲਾਂ ਮਾਰੀਆਂ, ਗੈਰਾਂ ਨੇ ਉਹਨਾਂ ਦਾ ਜਿਹੜਾ ਉਹ ਲੋਹਾ ਮੰਨਿਆ ਜਾਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ। ਔਰ ਮੈਂ ਦੇਖਦਾ ਵੀ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਜਿੰਨੀਆਂ ਇੰਸਟੀਟਿਊਸ਼ਨ ਜੇ ਐਟਕਿਸਨ ਕਾਲਜ, ਜਿਹਦੇ ਵਿੱਚ ਸਾਰੇ ਜਿੰਨੇ ਚੀਫ ਰਾਜੇ ਮਹਾਰਾਜੇ ਇਹਨਾਂ ਦੇ ਪੁੱਤਰ ਪੜ੍ਹਦੇ ਹੁੰਦੇ ਸੀ, ਉਸ ਨੂੰ ਵੀ ਡਿਜ਼ਾਈਨ ਜਿਹੜਾ ਉਹਨਾਂ ਨੇ ਕੀਤਾ, ਔਰ ਉਹ ਐਕਨੋਲਜ ਵੀ ਕਰਦੇ ਨੇ। ਤੁਸੀਂ ਕਿਸੇ ਵੀ ਲਾਹੌਰ ਦਾ ਜਿਹੜਾ ਥੋੜ੍ਹਾ ਬਹੁਤ ਵੀ ਜਾਣੂ ਹੈ, ਉਹ ਦੋ ਨਾਵਾਂ ਨੂੰ ਕਦੇ ਨਹੀਂ ਭੁੱਲਦਾ, ਉਹ ਭਾਈ ਰਾਮ ਸਿੰਘ ਅਤੇ ਸਰ ਗੰਗਾ ਰਾਮ। ਹੁਣ ਸਰ ਗੰਗਾ ਰਾਮ ਦਾ ਨੇ ਕਿੰਨਾ ਉਹ ਇੱਕ ਬੜਾ ਫਾਈਲੈਂਥਰੋਪਿਸਟ ਕਿਸਮ ਦਾ ਬੰਦਾ ਹੈ, ਔਰ ਇਹਨਾਂ ਦੇ ਵੀ ਬਹੁਤ ਸਾਰੇ ਜਿਹੜੇ ਉਹਨਾਂ ਨੇ ਡਿਜ਼ਾਈਨ ਕੀਤੇ, ਉਹਦੇ 'ਚ ਫਾਈਨੈਂਸ ਗੰਗਾ ਰਾਮ ਨੇ ਬਹੁਤ ਸ਼ੋਹਰਤ ਖੱਟੀ ਸੀ ਪਰਉਪਕਾਰ ਦੇ ਫੀਲਡ 'ਚ ਵੀ। ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਦਿੱਲੀ 'ਚ ਵੀ ਸਰ ਗੰਗਾ ਰਾਮ ਹਸਪੀਟਲ ਹੈ, ਲੇਕਿਨ ਪਾਕਿਸਤਾਨ ਦੇ ਵਿੱਚ ਅੱਜ ਵੀ ਜਿਹੜੀ ਸੜਕ ਉਹਨਾਂ ਦੇ ਨਾਂ 'ਤੇ ਹੈ, ਜਾਂ ਜੋ ਹਸਪੀਟਲ ਲਾਹੌਰ ਦੇ ਵਿੱਚ ਵੀ ਉਹਨਾਂ ਨੇ ਬਣਾਇਆ। ਸੋ ਮੈਂ ਜ਼ਿਆਦਾ ਵਕਤ ਨਾ ਲਵਾਂ, ਔਰ ਇਹ ਆਰਟੀਕਲ ਦੇ ਵਿੱਚ ਇਹਦੀ ਸ਼ੁਰੂਆਤ ਹੀ ਹੁੰਦੀ ਹੈ, For long, Bhai Ram Singh was presumed to be just another helper with the British architects. Even the footnotes in history books bore no mention of his name or work. A century after his death, he still lies forgotten in the very cities that he defined with his landmark creations. The year that went by marked his death century. Not one commemoration on either side of the border. ਕਿ ਦੋਨਾਂ ਪੰਜਾਬਾਂ 'ਚ ਉਹਨਾਂ ਦਾ ਆਰਟ ਜੋ ਉਹਨਾਂ ਨੇ ਦਿੱਤਾ ਹੈ ਉਸ ਦਾ ਮੌਜੂਦ ਨੇ ਪ੍ਰੂਫ, ਲੇਕਿਨ ਦੋਨੋਂ ਪਾਸਿਆਂ ਤੋਂ ਕੋਈ ਟ੍ਰਿਬਿਊਟ ਜਿਹੜੀ ਹੈ ਉਹਨਾਂ ਨੂੰ ਨਹੀਂ ਦਿੱਤੀ ਗਈ। ਫਿਰ ਉਹਨਾਂ ਨੇ ਮੈਜੀਕਲ ਸਨ, ਜਿਵੇਂ ਮੈਂ ਪਿਆਨੋ ਠੀਕ ਕਰਨ ਵਾਲੀ ਗੱਲ ਕੀਤੀ ਹੈ, ਉਸ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ। ਔਰ ਇਹਦੇ 'ਚ ਹੈ ਕਿ ਇਟ ਇਜ਼ ਸੈਡ ਦੈਟ ਬਾਈ 16 ਸਾਲ ਦਾ ਭਾਈ ਰਾਮ ਸਿੰਘ had mastered his craft. Soon he joined the Lahore School of Carpentry and then the Mayo School of Art, now National College of Art. ਇਹ ਮੇਓ ਦੇ ਨਾਂ 'ਤੇ ਸੀ, ਹੁਣ ਉਹਨੂੰ ਨੈਸ਼ਨਲ ਕਾਲਜ ਆਫ ਆਰਟ ਕਹਿੰਦੇ ਨੇ। ਅੰਡਰ ਦਾ ਟਿਊਟਲੇਜ ਆਫ ਜੌਨ ਲੌਕਵੁੱਡ ਕਿਪਲਿੰਗ, ਏ ਪੇਂਟਰ ਐਂਡ ਸਕਲਪਟਰ, ਆਲਸੋ ਫਾਦਰ ਆਫ ਰਾਈਟਰ ਰੁਡਯਾਰਡ ਕਿਪਲਿੰਗ। ਰੁਡਯਾਰਡ ਕਿਪਲਿੰਗ ਅੰਗਰੇਜ਼ੀ ਦਾ ਬਹੁਤ ਮਸ਼ਹੂਰ ਲੇਖਕ ਹੈ, ਔਰ ਉਹਦਾ ਪਿਓ ਜਿਹੜਾ ਉਹ ਮੇਓ ਕਾਲਜ ਦਾ ਉਸ ਵੇਲੇ ਪ੍ਰਿੰਸੀਪਲ ਵੀ ਰਿਹਾ।
और वो पेंटर्स ही वेंट ऑन टू क्रिएट व्हाट आर कंसिडर्ड आर्किटेक्चरल मार्वल्स टुडे। उन्हें भाई राम सिंह ने की क्रिएट किया आर्किटेक्चरल डिज़ाइन, खालसा कॉलेज अमृतसर और द लाहौर म्यूजियम, पंजाब यूनिवर्सिटी लाइब्रेरी लाहौर एंड द पुलपिट ऑफ द इंडियन इंस्टीट्यूट ऑफ एडवांस स्टडीज़ एट शिमला। उसका भी जिहड़ा पुलपिट है सामना फ्रंट है वो उन्होंने क्रिएट किया। हिज रेपूटेशन स्प्रेड फॉर एंड वाइड, फॉर एनफ फॉर क्वीन विक्टोरिया to invite him to design an Indian room in one of her palaces। कि भाई राम सिंह की शोहरत इन्नी फैली कि इंग्लैंड की राणी ने उन्होंने लंडन इनवाइट किया और उन्होंने कहा कि जिहड़ा मैं घर बना रही हैं ऑसबॉर्न वाला उहदे हसबैंड ने डिज़ाइन किया सी भी इहदे च तुसीं एक अपना आर्कीटैक्ट दे नाल एक कमरा डिज़ाइन करो। और होया और अज वो दरबार हाल के तौर पर जानिया जाता है। उस दरबार हाल दे विच भाई राम सिंह की फोटो लगी हुई है कि भाई ये बंदा उत्थों आया और उन्हें ये डिज़ाइन किया। पर सानू खास तौर पर असी सिख कौम जिहड़ा बड़ा असी क्रैडिट लैंदे हैं हर चीज़ का, असी इस किस्म के बंदे नूं जिहड़ा वो कदे रैकगनाइज़ भी नहीं किया। दिस केम टू बी नोन एज दरबार रूम एट ऑसबॉर्न हाउस इन द UK। द ब्रिटिश जेंटरी दैन वर इन ऑफ क्वीन विक्टोरिया सीक्रेट इंडियन आर्कीटैक्ट। कि ईवन जी सारी ब्रिटिश सोसाइटी सी उन्होंने भी सी कि भी ये कौन है ऐसा सीक्रेट आर्कीटैक्ट क्वीन विक्टोरिया का जिन्हें इस किस्म का डिज़ाइन किया। टुडे टू विजिटर्स एट द ऑसबॉर्न हाउस आर पर्टिकुलरली इंटरेस्टेड इन द मैन, टेल्स माइकल हंटर, क्यूरेटर ऑफ ऑसबॉर्न इंग्लिश हैरीटेज। हुण ये क्यूरेटर कह रहा भी अज भी 100 साल बीतण बाद भी उन्होंने मरिया नूं भाई राम सिंह हो गए ने वो इंटरेस्ट शो भी ये कौन बंदा सी भी इहदे बारे की है इसका कि इस किस्म का जीनियस जिहड़ा है वो क्रिएट होया। दे वॉन्ट टू नो मोर अबाउट हिम, हू वॉज ही, where did he come from, what other work did he do apart from that at Osborne and Bagshot Park। Hunter says despite all the interest he feels, Bhai Ram Singh remains a bit of shadowy figure and more research needs to be done to bring the focus on him। कि भी वो छां दे विच ही लुके हुए ने, पिछे ही ने, उन्हां दे बारे रिसर्च होए, इहदे ते तां PhDs ਹੁੰਦੀਆਂ ਉਹਨਾਂ ਦੇ ਇੱਕ ਜਿਹੜਾ ਉਹਨਾਂ ਦਾ ਵਰਕ ਕ੍ਰੀਏਟ ਕੀਤਾ ਹੈ ਜੀ। अर्लियर दिस ईयर an exhibition was organized on Bhai Ram Singh and the Darbar Room by students for the University of Southampton under Ian Talbot, a professor of modern British history. He says that the exhibition held outside Darbar Room attracted numerous people. The linkage between Victoria and India is well known. It helps explain द दरबार रूम आर्कीटैक्चर। हुण उत्थों दे कॉलेज वाले तो एग्जीबिशन कर रहे हैं उस दरबार रूम च के भी किस लैवल का बंदा जिहड़ा है जिन्हें कि ये डिज़ाइन किया है। ही सेज भाई राम सिंह वॉज द स्टार प्यूपल एट द मेयो स्कूल ऑफ आर्ट्स इन लाहौर and was therefore chosen by its principal John Lockwood Kipling when the commission was made by Victoria। उन्होंने कहा कि जी ये उन्होंने जिहड़ा है इसलिए उन्होंने चुनिया सी। फिर उन्होंने कहा कि ये जिमें उन्हों का होर जिहड़े उन्हों दे कामकार ने क्योंकि लंबा चौड़ा आर्टिकल है। उन्होंने कहा हाउएवर बोथ हिस्टरी एंड हियर से फील्ड भाई राम सिंह लाहौर बेस्ड एजुकेशनिस्ट एंड आर्कीटैक्ट प्लानर साजिदा वंडाल। हुण जिहड़े कपल ने जिन्हां दे विच साजिदा वंडाल इस मेयो कॉलेज की जिहड़ा नैशनल स्कूल ऑफ आर्ट्स है उस दे प्रिंसीपल ने, उन्होंने तो उन्होंने हसबैंड परवेज़ वंडाल ने किताब लिखी है द राज लाहौर एंड भाई राम सिंह और ये 2006 दे विच पब्लिश हुई। सो उहदे च उन्होंने कहा कि भी जदों मैं वंडाल रियलाइज दिस वैन शी ऑक्यूपाइड द वेरी चेयर दैट वाज वंस ऑक्यूपाइड बाई भाई राम सिंह एज प्रिंसिपल ऑफ द erstwhile Mayo School of Arts, now the National College of Arts. The popular narrative before our research was that the college buildings were designed by Kipling. It was rather difficult to believe this colonial construct as he was a sculptor and the intricate architecture and brick detailing required a person with good knowledge of architecture, says Vandal. She, along with her husband Parvez Vandal, understood this, and that led to the unraveling of the great works and life of Bhai Ram Singh. They penned their seminal work on the master, the Raj, Lahore and Bhai Ram Singh in 2006. कि उन्होंने कहा कि भी ये किपलिंग नूं दिता जांदा आर्ट, पर इस बीबी ने देखा भी जेड़ा सारा डिज़ाइन है ये वस का रोग नहीं सी। दैट इज़ वैन दे फाउंड आउट भी असली तो यह काम जोड़ा है
ਉਹ ਭਾਈ ਰਾਮ ਸਿੰਘ ਦਾ ਹੁਣ ਉਹ ਰਵੇਲ ਸਿੰਘ ਔਲਖ ਜਿਹੜਾ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ ਕਹਿੰਦੇ ਨੇ ਭਾਈ ਰਾਮ ਸਿੰਘ ਡਿਜ਼ਾਈਨਸ ਵਰ ਮੋਰ ਇਨਸਪਾਇਰਡ ਫਰਮ ਫੋਕ ਆਰਕੀਟੈਕਚਰ ਲੋਕਾਂ ਦੇ ਵਿੱਚੋਂ ਜਿਹੜਾ ਆਰਕੀਟੈਕਚਰ ਉੱਭਰਦਾ ਹੈ ਉਹਦੇ ਚੋਂ the proportion, scale, rhythmical fenestration, series of horizontal bands, flanking tower-like minarets, they were not a copy of the specific architectural vocabulary, but were a result of an abstraction of existing designs. He says it's quite possible that the designers from this region could have been more like the writers of folk architecture. He says that while we don't respect Bhai Ram Singh or the importance of his works, they speak volumes of the architectural field. Today also, the exemplary play of shade and shadow, the orientation of buildings, the mass-space relationships, a lot could be learnt from these designs. However, our skewed sense of history fails us. When ਫਿਰ ਉਹਨਾਂ ਨੇ ਕਿਹਾ ਕਿ ਜੀ ਵੀ ਵੈਂਡਲਸ ਨੇ ਐਕਸਪੈਕਟ ਕੀਤਾ ਸੀ ਕਿ ਜਦੋਂ ਲਿਖਿਆ ਉਹਨਾਂ ਨੇ ਕਿਤਾਬ ਉਹਨਾਂ ਦੀ 2006 ਚ ਪਬਲਿਸ਼ ਹੋਈ ਕਿ ਮੋਰ ਇੰਟਰਸਟ ਕ੍ਰੀਏਟ ਹੋਏਗਾ ਲੇਕਿਨ ਇਸ ਦੇ ਬਾਰੇ ਕੋਈ ਗੱਲ ਉੱਥੇ ਦੀ ਉੱਥੇ ਹੀ ਰਹੀ ਹੈ ਔਰ ਜਿਹੜਾ ਇੱਕ ਹੋਰ ਆਰਟੀਕਲ ਜਿਹੜਾ ਮੈਂ ਲੱਭ ਸਕਿਆ ਉਹਦੇ ਚ ਉਹਦਾ ਟਾਈਟਲ ਹੀ ਹੈ ਕਿ 5 ਫੇਮਸ ਵਰਕਸ ਆਫ ਭਾਈ ਰਾਮ ਸਿੰਘ ਇਹ ਫੇਮਸ ਪ੍ਰੀ-ਪਾਰਟੀਸ਼ਨ ਪੰਜਾਬੀ ਆਰਕੀਟੈਕਟ ਔਰ ਉਹਨਾਂ ਪੰਜਾਂ ਦੇ ਵਿੱਚ ਉਹਨਾਂ ਦੀਆਂ ਪਿਕਚਰਸ ਵੀ ਨੇ ਉਹਦੇ ਚ ਅਸੀਂ ਜਿਹੜਾ ਉਸ ਦੀ ਸ਼ੁਰੂਆਤ ਜਿਹੜਾ ਉਹਨਾਂ ਨੇ ਅਖੀਰ 'ਚ ਜਿਹੜਾ ਦਿੱਤਾ ਉਹਦੇ ਤੋਂ ਕਰਦੇ ਲਾਹੌਰ ਮਿਊਜ਼ੀਅਮ ਨੰਬਰ 5 ਦੀ ਇਹ ਬਿਲਡਿੰਗ ਹੈ ਲਾਹੌਰ ਮਿਊਜ਼ੀਅਮ ਔਰ ਇਹਦੇ 'ਚ ਉਹਨਾਂ ਨੇ ਕਿਹਾ ਦਾ ਵਰਲਡ ਫੇਮਸ ਬਿਲਡਿੰਗ ਇਜ਼ ਸਿਚੁਏਟਡ ਔਨ ਦਾ ਮਾਲ ਇਨ ਲਾਹੌਰ ਪਾਕਿਸਤਾਨ The building was designed by Bhai Ram Singh and built by Sir Gangaram. It is the biggest museum in Pakistan and presently a part of it is under renovation. The museum holds exceptional specimens of Sikh and Mughal doorways and fine woodwork. There are paintings that date back to Mughal, British and Sikh periods. Visitors can also see a collection of textiles, pottery and musical instruments. So ਇਹ ਜਿਹੜੀ ਬਿਲਡਿੰਗ ਅੱਜ ਵੀ ਲਾਹੌਰ ਦੇ ਵਿੱਚ ਲਾਹੌਰ ਮਿਊਜ਼ੀਅਮ ਜਿਹੜੇ ਵਿਜ਼ਿਟ ਕਰਦੇ ਨੇ ਉਹਨੂੰ ਦੇਖਣ ਜਾਂਦੇ ਨੇ ਉਹ ਇੱਕ ਮਾਸਟਰਪੀਸ ਹੈ ਜਿਹੜੀ ਭਾਈ ਰਾਮ ਸਿੰਘ ਦੀ ਡਿਜ਼ਾਈਨ ਕੀਤੀ ਹੈ ਦੂਸਰਾ ਜਦੋਂ ਮੇਓ ਕਾਲਜ ਦੀ ਅਸੀਂ ਗੱਲ ਕੀਤੀ ਨੈਸ਼ਨਲ ਕਾਲਜ ਆਫ ਆਰਟਸ popularly known as NCA is one of the oldest institutes of learning in Lahore. It was formerly called the Mayo School of Arts in dedication to Lord Mayo. It's a unique institution in urban cultural settings. Its aim is to cultivate the talent and potential in students. Students who enroll have bright chances of a professional career and global success. So ਜਿਹੜੀ ਹੈ ਉਹਨਾਂ ਦੀ ਇੱਕ ਯੂਨੀਕ ਕੰਟਰੀਬਿਊਸ਼ਨ ਹੈ ਭਾਈ ਰਾਮ ਸਿੰਘ ਦੀ ਫਿਰ ਅਸੀਂ ਹੁਣ ਜਿਹੜੀ ਨੰਬਰ 3 ਤੇ ਐਟਿਸਨ ਕਾਲਜ ਇਹ ਜਿਹੜਾ ਐਟਕਿੰਸਨ ਵੀ ਕਹਿੰਦੇ ਨੇ ਜਾਂ ਇਹਨੂੰ ਐਟਿਸਨ ਵੀ ਕਹਿੰਦੇ ਨੇ ਐਟਕਿੰਸਨ ਕਾਲਜ ਰਾਦਰ needs very little introduction and is high up in the list of schools providing quality education in Lahore 1886 ਦੇ ਵਿੱਚ 1886 ਭਾਈ ਰਾਮ ਸਿੰਘ ਨੇ ਇਹਨੂੰ ਡਿਜ਼ਾਈਨ ਕੀਤਾ or Bhai Ram Singh has designed this beautiful masterpiece and it was established in 1886. Teachers here stress on all-round development of their students inclusive of studies and co-curricular activities और मैं ਪਿਛਲੇ ਦਿਨਾਂ 'ਚ ਇੱਕ ਇਹਨਾਂ ਦਾ ਵਿਰਸਾ ਹੈਰੀਟੇਜ ਦੇ ਨਾਂ ਥੱਲੇ ਪਾਕਿਸਤਾਨ TV ਨੇ ਬਹੁਤ ਇੱਕ ਸੀਰੀਜ਼ ਪ੍ਰੋਡਿਊਸ ਕੀਤੀ ਹੈ ਔਰ ਉਹਨਾਂ ਦੀ ਸਾਰੀ ਟੀਮ ਇਸ ਐਟਿਕਨਸਨ ਕਾਲਜ ਦੇ ਵਿੱਚ ਸੀ ਜਿਹਦੇ 'ਚ ਕਿ ਮੈਂ ਸਮਝਦਾ ਵੀ ਅੱਜ ਪਾਕਿਸਤਾਨ ਦਾ ਕੋਈ ਹਿਸਟੋਰੀਅਨ ਹੈ ਕੋਈ ਕਲਾਕਾਰ ਹੈ ਕੋਈ ਬਿਊਰੋਕਰੈਟ ਹੈ ਕੋਈ ਕਿਸੇ ਫੀਲਡ 'ਚ ਵੀ ਹੈ ਉਹ ਇਸ ਕਾਲਜ ਦੀ ਜਿਹੜੀ ਹੈ ਉਹ ਪ੍ਰੋਡਿਊਸ ਹੈ ਔਰ ਇਸ ਕਾਲਜ ਦੇ ਸਟੂਡੈਂਟਸ ਨੇ ਦੂਜਾ ਈਵਨ ਪ੍ਰੀ ਪਾਰਟੀਸ਼ਨ ਪੀਰੀਅਡ ਦੇ ਵਿੱਚ ਵੀ ਬਹੁਤ ਵੱਡਾ ਰੋਲ ਇਹਨੂੰ ਕਹਿੰਦੇ ਵੀ ਚੀਫਸ ਕਾਲਜ ਵੀ ਕਹਿੰਦੇ ਸੀ ਇੱਥੇ ਰਾਜਿਆਂ ਮਹਾਰਾਜਿਆਂ ਦੇ ਮੁੰਡੇ ਹੀ ਪੜ੍ਹਦੇ ਹੁੰਦੇ ਸੀ ਔਰ ਇਸ ਨੇ ਬਹੁਤ ਕੁਝ ਦਿੱਤਾ ਅੱਜ ਵੀ ਪਾਕਿਸਤਾਨ ਦੀ ਇਹ ਬੜੀ ਫਖਰਯੋਗ ਇੰਸਟੀਟਿਊਸ਼ਨ ਹੈਗੀ ਹੈ ਔਰ ਇਸ ਦੇ ਵਿੱਚ ਜਿਹੜੀਆਂ ਨੇ ਉਹ ਬੇਸਿਕਲੀ ਜਿਹੜੀ ਦੂਸਰੀ ਇਸ ਤੋਂ ਬਾਅਦ ਇੰਪੋਰਟੈਂਸ ਵਾਲਾ ਪਾਰਟ ਹੈ ਯੂਨੀਵਰਸਿਟੀ ਆਫ ਪੰਜਾਬ ਹੁਣ ਉਹੀ 47 ਤੋਂ ਬਾਅਦ ਫਿਰ ਲਾਹੌਰ 'ਚ ਪਰ ਓਰੀਜਨਲ ਪੰਜਾਬ ਯੂਨੀਵਰਸਿਟੀ ਲਾਹੌਰ ਹੈ ਔਰ ਯੂਨੀਵਰਸਿਟੀ ਆਫ ਪੰਜਾਬ 1882 ਦੇ ਵਿੱਚ ਡਿਜ਼ਾਈਨ ਕੀਤੀ located in the downtown area of Lahore. This university is one of the oldest and largest in the country.
It was designed and built by successful duo of Bhai Ram Singh and Ganga Ram. पैसे गंगा राम जो कि बहुत जनरस ਸੀ पर और ਉਹਦੇ ਚ ਉਹ ਵੀ ਕੰਸਟਰਕਸ਼ਨ ਬਿਜ਼ਨਸ ਬਿਲਡਰ ਸੀ ਰਾਮ ਸਿੰਘ ਵੀ ਆਪਣੇ ਜਿਹੜੇ ਗੰਗਾ ਰਾਮ ਵੀ ਹੈ ਪਰ ਆਰਕੀਟੈਕਟ ਭਾਈ ਰਾਮ ਸਿੰਘ ਦਾ established in 1882 at one time a staggering 30,000 students are enrolled here. The university was ranked number 1 in the list of universities offering multiple faculties in 2012 और ਜਿਹੜਾ ਉਹਨਾਂ ਦਾ ਮਾਸਟਰਪੀਸ ਹੈ ਉਹਨਾਂ ਨੇ ਕਿਉਂਕਿ 54321 ਤੇ ਰੱਖਿਆ ਹੈ Osborne House ਜਿਹੜਾ ਅਸੀਂ ਇੰਗਲੈਂਡ ਦਾ ਜ਼ਿਕਰ ਕੀਤਾ ਹੈ ਕਿ ਕੁਈਨ ਵਿਕਟੋਰੀਆ ਨੇ ਸਪੈਸ਼ਲ ਜਿਹਨੂੰ ਉਹਨਾਂ ਦੀ ਜੈਂਟਰੀ ਕਹਿੰਦੀ ਹੈ ਕੁਈਨ ਵਿਕਟੋਰੀਆ ਸੀਕ੍ਰੇਟ ਆਰਕੀਟੈਕਟ ਜਿਹਨੇ ਬਣਾਇਆ Osborne House was a former residence of royals ਇੱਥੇ ਰਾਣੀ ਰਾਜਾ ਰਹਿੰਦੇ ਸੀ queen or king ਜੀ situated in the east coast Isle of Wight in UK. This house was built between 1845 and 1851 for Prince Albert and Queen Victoria. ਇਹ ਬਣਿਆ ਤਾਂ 1849 ਚ ਪੰਜਾਬ ਲਿਆ ਉਹਨਾਂ ਨੇ 1851 ਤੱਕ ਕੰਪਲੀਟ ਹੋਇਆ. It was meant to be a summer home and retreat in the countryside. Prince Albert did the designing of the house himself and the style was Renaissance Italian palazzo. ਮੇਰਾ ਵੀ ਨੌਲੇਜ ਉਹਨਾਂ ਕਿ ਆਰਕੀਟੈਕਟ ਦਾ ਇਹ ਜਿਹੜਾ ਉਹਨਾਂ ਦਾ Renaissance Italian palazzo style ਹੈ. ਭਾਈ ਰਾਮ ਸਿੰਘ was specially commissioned to design a Darbar Hall for her. ਹੁਣ ਇਹ ਬਣ ਚੁੱਕਾ ਸੀ ਜਦੋਂ ਸਿੱਖ ਰਾਜ ਇਹਨਾਂ ਨੇ ਲਿਆ 1849 ਪਰ ਕੁਈਨ ਵਿਕਟੋਰੀਆ ਜਿਹੜੀ ਗੋਡ ਮਦਰ ਸੀ ਦਲੀਪ ਸਿੰਘ ਦੀ ਵੀ ਜਾਂ ਦੂਜਾ ਉਹਦਾ ਸਾਊਥ ਏਸ਼ੀਅਨ ਔਰ ਇਹ ਸਾਰੇ 'ਚ ਇੰਟਰਸਟ ਸੀ ਉਹਨੂੰ ਪਤਾ ਲੱਗਾ ਉਹਨੇ ਉਹਨੂੰ ਇਨਵਾਈਟ ਕੀਤਾ ਇੰਗਲੈਂਡ 'ਚ ਕਿ ਇੱਕ ਮੇਰੇ ਇਸ ਮਹਿਲ ਦੇ ਵਿੱਚ ਇੱਕ ਸਪੈਸ਼ਲ ਜਿਹੜਾ ਹਾਊਸ ਦਰਬਾਰ ਹਾਲ ਡਿਜ਼ਾਈਨ ਕਰੋ. Queen Victoria actually died in this house and since 1921 the building has been thrown open to the public. 1921 ਤੋਂ ਬਾਅਦ ਇਹ ਜਿਹੜੀ ਹੈ ਲੋਕਾਂ ਦੇ ਲਈ ਬਿਲਡਿੰਗ ਖੋਲ੍ਹੀ ਗਈ ਹੈ. ਸੋ ਮੈਨੂੰ ਤਾਂ ਮੈਂ ਤਾਂ ਜਿਉਂ-ਜਿਉਂ ਇਹ ਪੜ੍ਹਦਾ ਗਿਆ ਇੱਕ ਤੋਂ ਬਾਅਦ ਇੱਕ ਆਰਟੀਕਲ ਅੱਖਾਂ 'ਚ ਅਥਰੂ ਵੀ ਆਏ ਔਰ ਇੱਕ ਫਖਰ ਵੀ ਮਹਿਸੂਸ ਹੋਇਆ ਪਰ ਆਪਣੇ ਆਪ ਤੇ ਵੀ ਔਰ ਆਪਣੀ ਕੌਮ ਤੇ ਵੀ ਔਰ ਆਪਣੇ ਪੰਜਾਬ ਤੇ ਵੀ ਦੋਨੋਂ ਪਾਸਿਆਂ ਦੇ ਰਾਦਰ ਜਿਵੇਂ ਮੈਂ ਕਿਹਾ ਵੀ ਘੱਟੋ ਘੱਟ ਸਾਜਦਾ ਵੰਦਾਲ ਤੇ ਪ੍ਰਵੇਜ਼ ਵੰਦਾਲ ਉਸ ਕਪਲ ਨੇ ਜਿਹੜੀ ਪ੍ਰਿੰਸੀਪਲ ਮੇਓ ਕਾਲਜ ਦੇ ਉਹਨੇ ਘੱਟੋ ਘੱਟ ਇਹ ਤਾਂ ਕਿਹਾ ਵੀ ਇਹ ਬਣਾਉਣ ਵਾਲੇ ਨੂੰ ਅਸੀਂ ਜਾਣਦੇ ਤੱਕ ਨਹੀਂ ਹੈ ਔਰ ਇਹ ਕ੍ਰੈਡਿਟ ਕਿਸੇ ਹੋਰ ਨੂੰ ਦੇ ਰਹੇ ਉਹਨਾਂ ਨੇ ਹਾਈਲਾਈਟ ਕੀਤਾ 2006 'ਚ 10 ਸਾਲ ਬੀਤ ਗਏ ਨੇ ਇਹ ਬੜੇ ਬੜੇ ਉੱਥੇ ਡਿਪਾਰਟਮੈਂਟ ਬਣੇ ਹੋਏ ਨੇ ਪੰਜਾਬ ਸਰਕਾਰ ਔਰ ਪੂਰਾ ਸ਼੍ਰੋਮਣੀ ਕਮੇਟੀ ਤੇ ਦੂਜਾ ਤੀਜਾ ਇਹਨਾਂ ਨੂੰ ਕਿਤੇ ਇਸ ਲੈਵਲ ਦੇ ਬੰਦੇ ਨੇ ਤੁਹਾਡੇ ਹੀਰੋ ਜਿਨ੍ਹਾਂ ਨੂੰ ਜਦੋਂ ਤੁਸੀਂ ਪ੍ਰੈਜ਼ੈਂਟ ਕਰੋ ਉਹੀ ਦਰਸ਼ਨੀ ਚਿਹਰਾ ਉਹਨਾਂ ਦਾ ਖੁੱਲਾ ਦਾੜਾ ਸਾਦਾ ਜਿਹਾ ਜਿਹੜਾ ਪਹਿਰਾਵਾ ਲੇਕਿਨ ਜੋ ਉਹਨਾਂ ਨੇ ਦਿੱਤਾ ਉਸ ਖਿੱਤੇ ਨੂੰ ਹੀ ਨਹੀਂ ਔਰ ਜਦੋਂ ਤੁਸੀਂ ਆਰਕੀਟੈਕਟ ਦੀ ਦੁਨੀਆ 'ਚ ਗੱਲ ਕਰੋਗੇ ਤਾਂ ਫਿਰ ਭਾਈ ਰਾਮ ਸਿੰਘ ਤੋਂ ਬਿਨਾਂ ਉਹ ਲਾਹੌਰ ਹੋਏ ਅੰਮ੍ਰਿਤਸਰ ਹੋਏ ਸ਼ਿਮਲਾ ਹੋਏ ਕਿਹੜੀ ਪ੍ਰੈਸਟੀਜੀਅਸ ਬਿਲਡਿੰਗ ਹੈ ਜਿਹੜੀ ਉਹਨਾਂ ਨੇ ਡਿਜ਼ਾਈਨ ਨਹੀਂ ਕੀਤੀ ਹੋਈ. ਸੋ ਸੈਲੂਟ ਟੂ ਭਾਈ ਰਾਮ ਸਿੰਘ ਔਰ ਮੈਂ ਸਮਝਦਾ ਵੀ ਅਸੀਂ ਹੋਰ ਕੀ ਰਿਗਰੈਟ ਹੀ ਕਰ ਸਕਦੇ ਹਾਂ ਆਪਣੀ ਇਸ ਨਾਅਹਿਲੀਅਤ ਦੇ ਉੱਤੇ ਕਿ ਇਸ ਕਿਸਮ ਦੇ ਹੀਰੇ ਨੂੰ ਵੀ 100 ਸਾਲ ਹੋ ਗਏ ਉਹਨਾਂ ਨੂੰ ਇਸ ਦੁਨੀਆ ਤੋਂ ਗਏ ਪਰ ਇਸ 100 ਸਾਲ 'ਚ ਵੀ ਸਾਨੂੰ ਯਾਦ ਨਹੀਂ ਆਇਆ ਵੀ ਭਾਈ ਰਾਮ ਸਿੰਘ ਕੀ ਸ਼ਖਸੀਅਤ ਸਨ. ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਉਹਨਾਂ ਦੀ ਜੋ ਜੀਵਨ ਹੈ ਜੋ ਉਹਨਾਂ ਦਾ ਕੰਮ ਹੈ ਤੁਸੀਂ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਇੱਥੇ ਲੈਣੇ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.